ਨੰਬਰਦਾਰ ਕਿੰਨੇ ਹੁੰਦੇ ਹੈ ਜੀ ਉਹਦੇ ਕੋਲ? ਇੱਕੋ ਹੀ ਸਿੱਖਾਂ ਦਾ ਇੱਕ ਮੁਸਲਮਾਨਾਂ ਦਾ? ਮਨਾ ਹੀ ਸਿੱਖਾਂ ਦਾ ਮੁਸਲਮਾਨਾਂ ਦੀ ਜਿਹੜਾ ਮਾਲਕੀ ਕੋਣੀ ਨੰਬਰਦਾਰੀ ਕਾਦੀ। ਅੱਛਾ ਅੱਛਾ, ਯਾਨੀ ਮਾਲਕ ਹੀ ਉਹ ਸਨ, ਉਹ ਹੀ ਸਨ। ਸਿੱਖ ਹੀ ਸਨ। ਹਾਂ ਅੱਛਾ, ਇਹਦੇ ਆਲੇ ਦੁਆਲੇ ਕੋਈ ਪਿੰਡ ਦਾ ਦੱਸਿਆ ਕਿਹੜੇ ਕਿਹੜੇ ਨੇ? ਪਿੰਡ ਦੇ ਆਲੇ ਦੁਆਲੇ ਪਿੰਡ ਜਿਹੜੇ ਨੇ ਦੋ ਚਾਰ ਦੱਸ ਦਿਓ। ਬਾਡੀ ਕੀ ਹਾਂਜੀ। ਪਰ ਸੇਰੋ ਕੇ ਇੱਕ ਦਰਸ਼ਨ ਸੀ, ਅੱਛਾ। ਹਰਦਿਆਲ ਸੀ, ਹੈਂ ਇੱਕ ਕੁੜੀ ਸੀ। ਉਹ ਕੁੜੀਆਂ ਮੁੰਡੇ ਉਦੋਂ ਇਕੱਠੇ ਖੇਡਦੇ ਹੁੰਦੇ ਸਨ। ਹਜ਼ਾਰ ਬੜੇ ਸਨ। ਹਾਂ ਉਹਦੇ ਨਾਲ ਸਰਨੋ ਸੀ। ਅਸਾਂ ਜਾਣਾ ਕਰਨਾ ਕੱਕੜੀਆਂ ਦੇ ਕੋਲ ਰਾਖੀ ਬਹਿਣਾ ਤੇ ਉਹਨੂੰ ਮੰਜੀਆਂ ਹੇਠਾਂ ਉੱਤੇ ਬੰਨ੍ਹ ਕੇ ਚੜਾਇਆ ਜਾ ਉੱਤੇ ਤੇ ਕਿੱਕਰ ਦੇ ਨਾਲ ਕੰਡੇ ਬੜੇ ਸਾਨੂੰ ਉੱਤਰ ਨਹੀਂ ਸੀ ਸਕਦੀ। ਹੈਂ ਮੰਜੀਆਂ ਲਾ ਲਈਆਂ ਤੇ ਉਹ ਫਿਰ ਚੀਕੇ ਫਿਰ ਸਾਡੇ ਚਾਚੇ ਨਾਲ ਪਰ ਹਾਲ ਜਿੱਤੇ ਹਨ ਉਹ ਆਏ ਉਹਨਾਂ ਆਖਿਆ ਉਹ ਮਾਰ ਜੰਨੀ ਸਾਜੇ ਕੁੜੀ। ਉਦੋਂ ਕੋਈ ਗੱਲ ਹੋਰ ਸੀ। ਹੁਣ ਬੇਹਯਾ ਸੀ ਬੜੇ ਆ। ਉਦੋਂ ਹਯਾ ਹੀ ਬੜੇ ਸਨ। ਸ਼ਾਦੀਆਂ ਵਿਆਹ ਹੁੰਦੀਆਂ ਹਨ, ਬੁਲਾਉਂਦੇ ਹਾਂ ਕੋਈ ਵਰਤੋਂ? ਹਲਵਾ ਬਣਾਉਣਾ ਹਾਂਜੀ। ਤੇ ਧੜੀਆਂ ਨਾਲ ਅਸੀਂ ਦਿੰਦੇ ਹੁੰਦੇ ਆ, ਧੜੀਆਂ ਨਾਲ ਹੀ ਉਹ ਦਿੰਦੇ ਸਨ। ਆਪਣੇ ਘਰ ਜਾ ਖਾਓ ਤੋਲ ਕੇ? ਤੋਲ ਕੇ। ਅੱਛਾ। ਹਾਂ ਕਿਉਂ ਨਹੀਂ ਜਦੋਂ ਉਹਨਾਂ ਸ਼ਰਾਬ ਜਰੂਰ ਪੈਣਾ ਉਹਨਾਂ ਨਾ ਉਹ ਬੁਰਿਓ ਤੁਸੀਂ ਜਰੀ ਹੁਣ ਤੁਰ ਜਾਓ ਘਰ ਨੂੰ। ਹਾਂ ਹਾਂ ਸਾਡੇ ਪਿੰਡ 'ਚ ਬਹੁਤ ਤੀਰ ਸੀਲਾ ਪਿੰਡ ਸੀ। ਜਿਹਨਾਂ ਨਾਮ ਬਾਬਾ ਖੜਕ ਸਿੰਘ। ਉਹਦੇ ਪੁੱਤਰ ਦੇ ਨਾਲ ਗਿਆ ਮੇਰਾ ਅੱਬਾ ਗਰਮੂਲੇ ਉਹਦੇ ਸਹੁਰੇ ਸਨ। ਅੱਛਾ। ਉਹਨਾਂ ਨੂੰ ਉਹਨੇ ਆਖਿਆ ਹਾਂਜੀ ਹਾਂਜੀ ਮੁਸਲਮਾਨੋਂ ਰੋਟੀ ਪਕਾ ਮੇਰੇ ਭਰਾ ਦੀ। ਉਹਨਾਂ ਕੋਲ ਜਿਹੜਾ ਰੋਟੀ ਨਿਰਸ ਪਕਾਈ ਮੁਸਲਮਾਨਾਂ। ਹਾਂਜੀ ਹਾਂਜੀ। ਹਾਂ ਲੈ ਆਂਦੀਆਂ ਨੇ ਖਾਣ ਲੱਗਾ। ਉਹਨੇ ਫੜ ਕੇ ਉਹ ਜੋ ਕੁਝ ਅਸੀਂ ਚੁੱਕ ਕੇ ਪਰ ਕੁੱਟਿਆ ਕੇ ਵਗਾ ਦਿੱਤਾ। ਉਹਨੇ ਆਖਿਆ ਮੇਰਾ ਭਰਾ ਤੇ ਐਸਾ ਦੀ ਰੋਟੀ ਖਾਂਦਾ ਹੀ ਨਹੀਂ। ਨਿਉਂਦਰਾ ਭੱਜਦੀ ਉਂਝ ਦਿੰਦੇ ਹੁੰਦੇ ਇੱਕ ਦੂਸਰੇ ਨੂੰ ਕਿ ਨਹੀਂ? ਵੀ ਦਿੰਦੇ ਹੁੰਦੇ ਹਨ 8 ਰੁਪਈਆ ਮਿਲਾਣਾ। ਫਿਰ ਮੁਸਲਮਾਨਾਂ ਦੀ ਰੋਟੀ ਉਹ ਆਰਡਰ ਹੀ ਪੱਕੀ ਹੈ। ਸਾਡੇ 'ਚ ਨਹੀਂ ਸਨ। ਉਹ ਆਉਂਦੇ ਹੁੰਦੇ ਆਓ ਵੀ ਇਕੱਠੀਏ ਖਾਈਏ ਨਾ। ਬਹੁਤ ਸੂਦਾਂ ਦੇ ਪੱਕੇ ਸਨ ਸਾਡੇ ਇੱਥੋਂ ਦੇ ਜਿਹੜੇ ਸਨ। ਅੱਛਾ ਅੱਛਾ। ਲਾਮ ਇੱਕ ਟੱਪ ਸੀ ਉਹ ਚੜ੍ਹਦੇ ਜਿੱਥੇ ਸਕੂਲ ਹੈ। ਅੱਛਾ ਸਕੂਲ ਹੈ ਉਹ ਬੜਾ ਵੱਡਾ ਟੱਪ ਹੁੰਦਾ ਸੀ। ਅੱਛਾ ਜੀ। ਜਿਹੜਾ ਸਕੂਲ ਹਾਂ ਸਾਰੇ ਬਾਬੇ ਬਜ਼ੁਰਗ ਜਿੰਨੇ ਸਾਰੇ ਕਿੱਥਾਂ ਦੇ ਪਿੰਡ ਹਨ? ਸਿੱਖਾਂ ਦੇ ਮੁਸਲਮਾਨਾਂ ਦੇ? ਇੱਕ ਤਾਂ ਬੜੇ ਪਾਰਾਂ ਲੋਕੀ ਹਰ ਨੂੰ ਪਾ ਗਿਆ ਤੇ ਹੁੱਕਾ ਪਾ ਕੇ ਮੰਜੀਆਂ ਲੈ ਜਾਂਦੇ ਨੇ। ਮੰਜੀਆਂ ਲੈ ਕੇ ਤੇ ਉੱਥੇ ਬਹਿ ਜਾਣਾ। ਜਦੋਂ ਵਜਨੇ 3-4 ਹਾਂ ਉਦੋਂ ਆ ਕੇ ਮੰਜੀਆਂ ਆਪੋ ਆਪਣੀਆਂ ਚੁੱਕਣੀਆਂ ਤੇ ਘਰਾਂ ਨੂੰ ਆ ਕੇ ਮਾਰ ਨਿਕਲਣਾ। ਮਾਰ ਦੇਣਾ। ਅੱਗੇ ਕਾਰੋਬਾਰ ਕੋਈ ਨਹੀਂ ਸੀ, ਸਿਰਫ ਹਲਵਾ ਛੜੇ ਤੇ ਕੰਮ ਕਰ ਛੜਿਆ। ਅੱਗੇ ਕਾਰੋਬਾਰ ਕੋਣੀ ਸੀ। ਅੱਗੇ ਦੁਨੀਆ ਉਹੀ ਤੇ ਚੰਗੀ ਸੀ ਨਾ। ਉਹ ਸਕੂਨ ਨਹੀਂ ਸੀ। ਹਾਂ ਉਹੀ ਦੁਨੀਆ ਸਕੂਨ ਨਹੀਂ ਸੀ। ਹਾਂ ਇਹ ਕੀ ਭਾਰ ਵੀ ਚੁੱਕਦੇ ਆਪ ਚੁੱਕਦਾ ਸੀ ਤੇ ਕੌਡੀ ਵੀ ਖੇਡਦਾ ਸਨ ਦੋਵੇਂ। ਹਾਂ ਤੇ ਤੱਖੂ ਹੁੰਦਾ ਸੀ ਸਿੱਖਾਂ ਦਾ। ਤੱਖੂ? ਤੱਖੂ ਉਹ ਖੇਡਦਾ ਹੁੰਦਾ ਸੀ। ਹਾਂ ਹੋਰ ਆਮ ਐਡਾ ਕੌਡੀ ਜੋ ਤੇ ਮੜੀ ਤੇ ਬਥੇਰੀ ਖੇਡਦੀ ਹੁੰਦੀ ਸਨ। ਜੋ ਉਹ ਇਨਾਮੀ ਕਨਾਮੀ ਇਹ ਹੀ ਸਨ। ਇੱਥੇ ਸਿੱਖਾਂ ਨੇ ਮਤਲਬ ਬਾਬਾ ਜੀ ਇੱਥੇ ਇੱਕ ਵਰਿਆਮ ਸਿੰਘ ਦਾ ਮੁੰਡਾ ਸੀ, ਵਿਰਸਾ ਸਿੰਘ, ਜਾਣਦੇ ਉਹਨੂੰ? ਉਦੋਂ 17-18 ਸਾਲ ਦਾ ਸੀ ਇੱਥੋਂ ਗਏ। ਵਰਿਆਮ ਸਿੰਘ ਦਾ ਮੁੰਡਾ ਵਿਰਸਾ। ਮੇਰੇ ਸੌਦੇ ਉਹਨਾਂ ਛੱਪੜ ਵਾਲਾ ਘਰ ਹੈ। ਉਧਰ ਹੀ ਸਾਈਡ ਸਾਈਆਂ ਵਾਲੇ ਪਾਸੇ ਸੀ ਘਰ। ਸਾਈਂ ਵਾਲੇ ਸਾਈਂ ਬਸਤੀ ਨਹੀਂ? ਹਾਂ ਉੱਥੇ ਸੀ। ਅਸਲਾਮ ਵਾਲੇਕਮ ਸੱਜਣੋ ਤੇ ਮਿੱਤਰੋ, ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਤੁਸੀਂ ਵੇਖ ਰਹੇ ਹੋ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਨਾਜ਼ਰੀਨ 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਪਿੰਡ ਪਹੁੰਚੇ ਜੀ ਫੁੱਲਰਵਾਨ, ਜ਼ਿਲ੍ਹਾ ਸ਼ੇਖੂਪੁਰਾ। 47 ਤੋਂ ਪਹਿਲੇ ਇਸ ਪਿੰਡ ਜ਼ਿਆਦਾਤਰ ਜਿਹੜੇ ਸਿੱਖ ਸਰਦਾਰ ਨੇ ਜਿਹੜੇ ਇੱਥੋਂ ਜੁੜ ਕੇ ਚੜ੍ਹਦੇ ਪੰਜਾਬ ਗਏ। ਸਾਡੇ ਇਸ ਟਾਈਮ ਜਿਹੜੇ ਬਜ਼ੁਰਗ ਬੈਠੇ ਹੋਏ ਨੇ ਇਸ ਪਿੰਡ ਦੇ ਵਸਨੀਕ ਨੇ, ਮਲਕ ਬਰਾਦਰੀ ਜਿਹਨੂੰ ਤੇਲੀ ਕਹਿੰਦੇ। ਤੇ ਇਹ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਨੂੰ ਪੁੱਛਣੇ ਸਾਰੀ ਇੱਥੇ ਜਾਣ ਵਾਲੇ ਸਿੱਖ ਸਰਦਾਰਾਂ ਦੀ ਕਹਾਣੀ, ਕਿ ਕਿਵੇਂ ਕਿਵੇਂ ਗਏ, ਕਿਵੇਂ ਰਹਿਣ ਸਹਿਣ ਸੀ ਮੁਸਲਮਾਨਾਂ ਸਿੱਖਾਂ ਦਾ, ਸਾਈਆਂ ਸਾਰੀ ਬਰਾਦਰੀ ਕਿਵੇਂ ਕਿਵੇਂ ਰਹਿੰਦੀਆਂ, ਕਿਵੇਂ ਕਿਵੇਂ ਇੱਥੋਂ ਨਿਕਲੇ, ਘਰ ਬਾਹਰ ਕਿੱਥੇ ਆ, ਕੀ ਕਲਚਰ ਹੁੰਦਾ ਹੈ, ਕੀ ਕੁਝ ਕਰਦੇ ਹੁੰਦੇ ਹਾਂ ਉਸ ਟਾਈਮ 47 ਟਾਈਮ। ਇਹਨਾਂ ਦੇ ਕੋਈ ਯਾਰ ਬੇਲੀ ਐਸਾ ਸਿੱਖਾਂ ਚੋਂ ਜਾਂ ਨਹੀਂ, ਇਹ ਸਾਰੀਆਂ ਪੁਰਾਣੀਆਂ ਗੱਲਾਂ 47 ਟਾਈਮ ਵਾਲੀਆਂ ਨੂੰ ਕਰਨੇ ਆ ਜੀ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ। ਕੀ ਹਾਲ? ਠੀਕ ਜੀ। ਅੱਲਾ ਦਾ ਬੜਾ ਸ਼ੁਕਰ ਹੈ। ਕੀ ਨਾਂ ਆਪਣਾ ਜੀ? ਉਨਾਇਤ ਅਲੀ। ਉਨਾਇਤ ਅਲੀ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਸੁਲਤਾਨ ਮੁਹੰਮਦ। ਸੁਲਤਾਨ ਮੁਹੰਮਦ। ਤੇ ਦਾਦਾ ਜੀ ਦਾ? ਦਾਦਾ ਫਜ਼ਲਦੀਨ। ਫਜ਼ਲਦੀਨ। ਬਜ਼ੁਰਗੋਂ ਤੋਂ ਕਿੱਡੇ ਕੁ ਤੁਸੀਂ? ਇਹ ਉਮਰ ਦਾ ਉਦੋਂ ਕੀ ਪਤਾ ਹੁੰਦਾ ਸੀ? 12-14 ਸਾਲ ਦੇ ਆ।
10 ਤੋਂ 8 ਸਾਲ ਦਾ 10 ਸਾਲ ਦੇ ਹੋਵਾਂਗੇ। ਅੱਛਾ ਅੱਛਾ, ਯਾਨੀ ਕੋਈ ਗੱਲਾਂ ਚੇਤਨ ਉਹ 47 ਵਾਲੀਆਂ। ਜੀ ਆ ਅੱਛਾ, ਤੇ ਬਜ਼ੁਰਗਾਂ ਪਿੰਡ ਕਿਹੜਾ ਜਿੱਥੇ ਬੈਠੇ ਅਸੀਂ ਹੁਣ? ਪਿੰਡ ਹੈ ਸਾਡਾ ਫੁੱਲਰਵਨ, ਜਿੱਥੇ ਬੈਠੇ ਆ। ਤੁਸੀਂ ਇੱਥੋਂ ਦੇ ਵਸਨੀਕ ਹੋ, ਬਸ਼ਿੰਦੇ ਇੱਥੋਂ ਦੇ? ਜੀ ਬਿਲਕੁਲ। ਤਾਂ ਅੱਛਾ, ਤੇ ਆਪਣੀ ਬਰਾਦਰੀ ਕਿਹੜੀ? ਬਰਾਦਰੀ ਮਲਕ। ਮਲਕ, ਸਹੀ ਹੋ ਗਿਆ। ਇੱਥੇ ਨੰਬਰਦਾਰ ਕਿੰਨੇ ਹੁੰਦੇ ਹਨ ਜੀ ਉਹਦੇ ਕੋਲ? ਇੱਕੋ ਹੀ। ਸਿੱਖਾਂ ਦਾ ਇੱਕ ਮੁਸਲਮਾਨਾਂ ਦਾ? ਮਨਾ ਹੀ ਸਿੱਖਾਂ ਦਾ ਮੁਸਲਮਾਨਾਂ ਦੀ ਜਿਹੜਾ ਮਾਲਕੀ ਕੋਣੀ ਨੰਬਰਦਾਰੀ ਕਰੀ। ਅੱਛਾ ਅੱਛਾ, ਯਾਨੀ ਮਾਲਕ ਹੀ ਉਹ ਸਨ, ਉਹ ਹੀ ਸਨ। ਸਿੱਖ ਹੀ ਸਨ। ਹਾਂ। ਅੱਛਾ, ਇਹਦੇ ਆਲੇ ਦੁਆਲੇ ਕੋਈ ਪਿੰਡ ਦਾ ਦੱਸਿਆ ਕਿਹੜੇ ਕਿਹੜੇ ਨੇ? ਪਿੰਡ ਦੇ ਆਲੇ ਦੁਆਲੇ ਪਿੰਡ ਜਿਹੜੇ ਨੇ 2-4 ਦੱਸ ਦਿਓ। ਬਾਜੀ ਜੀ ਹਾਂਜੀ। ਪਰ ਸੇਰੋ ਕੇ ਇੱਧਰ ਆ ਗਿਆ ਗਰਮਾਲਾ, ਗਰਮਾਲੇ ਤੋਂ ਅੱਗੇ ਇੱਧਰ ਆ ਗਿਆ ਨਵਾਂ ਪਿੰਡ ਵਿਰਕਾਂ ਦਾ, ਅੱਗੇ ਮਾਣੀਆਂ ਵਾਲਾ। ਅੱਛਾ ਅੱਛਾ। ਹਾਂ। ਡਿਓੜੀ। ਇੱਥੇ ਆਵਰਾ ਉਦੋਂ ਆ ਗਿਆ ਜੈ ਚੱਕ, ਕੜਿਆਲ, ਬਾਗਾਂ ਵਾਲੀ ਕੜਿਆਲ, ਇੱਲਾਂ ਵਾਲੀ ਕੜਿਆਲ, ਸਾਰੀਆਂ ਕੜਿਆਲਾਂ ਵੀ ਇੱਥੇ ਨੇ 3। ਇਹਨਾਂ ਪਿੰਡਾਂ ਵਿੱਚ ਸਿੱਖ ਸਨ? ਸਿੱਖ ਸਨ। ਅੱਛਾ, ਸਿੱਖ ਸਨ। ਇੱਧਰ ਯਾਤਰੀ ਚਾਹੀ ਸਨ ਮੁਸਲਮਾਨ, ਮਾਲਕ ਵੀ ਮੁਸਲਮਾਨ ਸਨ। ਜਿਹੜੀ ਯਾਤਰੀ ਮੁਸਲਮਾਨਾਂ ਵਾਲੀ? ਮੁਸਲਮਾਨ 2 ਯਾਤਰੀਆਂ ਮੇਰੇ ਖਿਆਲ ਨਾਲ। 2 ਯਾਤਰੀਆਂ। ਤੇ ਆਪਣਾ ਜ਼ਿਲ੍ਹਾ ਕਿਹੜਾ ਇੱਥੋਂ ਦਾ? ਜ਼ਿਲ੍ਹਾ ਸ਼ਗਪੁਰਾ। ਜ਼ਿਲ੍ਹਾ ਸ਼ੇਖਪੁਰਾ। ਬਾਬਾ ਜੀ ਉਦੋਂ ਥਾਣਾ ਚੂੜਕਾਣਾ ਸੀ। ਅੱਛਾ, ਚੂੜਕਾਣਾ ਹੁੰਦਾ ਸੀ। ਹਾਂ, ਤਹਿਸੀਲ ਵੀ ਸ਼ਗਪੁਰਾ। ਅੱਛਾ ਅੱਛਾ, ਸਹੀ ਹੈ। ਤੇ ਇੱਥੇ ਉਹ ਬਰਾਦਰੀਆਂ 47 ਟਾਈਮ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਮੁਸਲਮਾਨਾਂ ਦੀ ਤੁਹਾਡੇ ਤੋਂ ਇਲਾਵਾ ਮਲਕਾਂ ਤੋਂ? ਜਲਾਇਆਂ ਦੀ ਹਾਂਜੀ। ਤੇ ਨਗਰ ਦਾ ਸਾਈ ਸਨ ਕੁਝ ਸਾਡੇ ਪਿੰਡ 'ਚ। ਹਾਂ। ਤੇ ਹੋਰ ਸਿੱਖ ਸਨ? ਦੂਜੇ ਸਿੱਖ ਸਨ, ਅਸੀਂ ਮਲਕ ਸਾਂ। ਹਾਂਜੀ। ਤੇ ਕੋਈ ਹਿੰਦੂ ਵੀ ਹੈ ਸਨ ਘਰ? ਹਿੰਦੂ ਕੋਈ ਨਹੀਂ ਸੀ। ਖੱਤਰੀ, ਕੋਈ ਬਾਹਮਣ? ਖੱਤਰੀ ਬਾਹਮਣਾਂ ਦਾ ਇੱਕ ਘਰ ਆਈ ਸੀ। ਅੱਛਾ ਅੱਛਾ, ਇਹ ਘਰ ਸੀ ਉਹਨਾਂ ਦਾ। ਹਾਂ। ਸਹੀ। ਤੇ ਆਪਣੇ ਪਿੰਡ 'ਚ ਉਦੋਂ ਸਕੂਲ ਹੁੰਦਾ ਸੀ? ਸਕੂਲ ਐ ਸੀ, ਮੌਲਾਬਾਸ਼ ਮਾਸਟਰ ਸੀ। ਅੱਛਾ। ਲਲਾਰੀ ਸਾਡੇ ਪਿੰਡ ਦਾ ਹੀ ਸੀ, ਉਹ ਵੀ ਅੱਗੇ ਦਾ ਵੰਸ਼ੀਕ ਸੀ, ਰਹਿਣ ਵਾਲਾ ਸੀ। ਅੱਛਾ ਅੱਛਾ, ਸਹੀ ਹੈ। ਤੇ ਬਜ਼ੁਰਗੋ ਮਸਜਿਦ ਪਿੰਡ ਵਿੱਚ ਉਦੋਂ ਕਿੰਨੀਆਂ ਹੈ ਸੀ? ਮਸਜਿਦ ਆਪਣੀ? ਮਸੀਤ ਐ ਸੀ। ਅੱਛਾ, ਤੇ ਇਹਨਾਂ ਦਾ ਗੁਰਦੁਆਰਾ? ਗੁਰਦੁਆਰਾ ਵੀ ਐ ਸੀ। ਕਿੰਨੇ ਹੈ ਗੁਰਦੁਆਰੇ ਭਲਾ? ਇੱਕੋ ਹੀ। ਮਸਜਿਦ ਵੀ ਇੱਕ ਹੀ? ਮਸਜਿਦ ਵੀ ਇੱਕ ਹੀ, ਕੱਚੀ ਜੀ ਪੂਰੀ ਜੀ ਸੀ। ਅੱਛਾ ਅੱਛਾ। ਤੇ ਗੁਰਦੁਆਰਾ ਕਿੱਥੇ ਕਰ ਗਏ ਸੀ ਪਿੰਡ ਦੇ ਭਲਾ? ਆ ਪਿੰਡ ਦੇ ਵਿੱਚ ਸਨ। ਤੇ ਉਹ ਹੈ ਭਲਾ ਕਿ ਖਤਮ? ਲਾਂਦੇ ਬਣਾਇਆ। ਅਜੇ ਬਣਾਏ ਸੀ ਉਦੋਂ ਕਿਤੇ ਤਾਜ਼ੇ? ਹਾਂ। ਯਾਨੀ ਉਹ ਉਸੇ ਵਾਲੀ ਚੀਜ਼ ਜਿਵੇਂ ਹੋਇਆ ਸੀ ਵੀ ਉਦੋਂ ਮੁੰਜੀ ਖਲੋਤਾ ਹੈ? ਉਹ ਚ ਨਹੀਂ। ਅੱਛਾ ਅੱਛਾ, ਸਹੀ ਹੈ। ਤੇ ਹੋਰ ਵਸਦੇ ਤੇ ਹੁਣ ਵਿੱਚ ਮੁਸਲਮਾਨ ਹੀ ਨੇ ਨਾ। ਜ਼ਾਹਰੀ ਬਾਤ ਹੈ, ਜਿਹੜੇ ਉਧਰ ਆਏ ਨੂੰ ਨਹੀਂ ਵਸਣਾ। ਮਹਾਜਰੀ ਕੋ ਬੈਠਾ ਹੋਣਾ ਆਣ ਕੇ ਉਦੋਂ? ਹਾਂ, ਕੱਕੇ ਜੀ ਨੇ। ਅੱਛਾ, ਸਹੀ ਹੈ। ਤੇ ਬਜ਼ੁਰਗੋ ਆਪਣੇ ਪਿੰਡ ਵਿੱਚ ਖੂਹੀਆਂ ਹੁੰਦੀਆਂ ਪਾਣੀ ਵਾਲੀਆਂ? ਖੂਹੀਆਂ ਬੜੀਆਂ ਹੁਣ। ਕਿੰਨੀਆਂ ਕੁ ਖੂਹੀਆਂ ਕਿੱਥੇ ਕਰਕੇ ਹੁੰਦੀਆਂ ਥੋੜਾ? ਇੱਕ ਸੀ ਨੌਕਰ ਦੇ ਘਰ। ਬਾਬਾ ਖੜਕ ਸਿੰਘ ਨੂੰ ਆਂਦੇ ਸਨ। ਅੱਛਾ। ਇੱਕ ਉਹ ਪਰਾਂ ਸੀ ਮਾਈ ਭੋਡੀ ਵਾਲੀ, ਇੱਕ ਇੱਧਰ ਸੀ, ਉਹ ਸਾਰਿਆਂ ਦਾ ਸਾਂਝਾ ਖੂਹ ਸੀ। 2 ਝਕੜੀਆਂ ਲੱਗੀਆਂ ਹਨ। ਮੁਸਲਮਾਨ ਇੱਕ ਲੰਮੋ ਭਰਦੇ ਹੁੰਦੇ ਹਨ ਪਾਣੀ, ਤੇ ਉਹ ਇੱਕ ਲੰਮੋ ਭਰਦੇ ਹੁੰਦੇ ਹਨ। ਖੂਹੀਆਂ ਬੜੀਆਂ ਹੀ ਸਨ। ਹਾਂ। ਨਲਕਾ ਕੋਈ ਨਹੀਂ ਸੀ, ਇੱਕ ਨਲਕਾ ਸਿਰਫ ਹੈ ਹੀ ਸੀ, ਤੇ ਆ ਇਹਦਾ ਹੀ ਸੀ ਠਾਕਰ ਸਿੰਘ ਦਾ। ਅੱਛਾ, ਇਹਦਾ ਸਿਰਫ ਨਲਕਾ ਲੱਗਾ ਹੁੰਦਾ ਹੈ, ਬਾਕੀ ਨਹੀਂ ਤਾਂ। ਸਹੀ। ਇਹ ਤੋਂ ਬਾਅਦ ਜਸਾਂ ਦਾ ਆਇਆ ਨਲਕਾ ਐਸ ਆਪਣੀ ਬੱਤੀ 'ਚ। ਅੱਛਾ ਅੱਛਾ। ਸੁਲਤਾਨ ਮੁਹੰਮਦ ਨੇ। ਪਤੀਆਂ ਆਪਣੀ ਕਿੰਨੀਆਂ ਪਿੰਡ ਦੀਆਂ? ਪੱਤੀਆਂ ਕਾਰੀਆਂ ਨੇ ਚਾਰੇ ਪਾਸੇ ਨੇ, ਕਾ ਪਾਸਾ, ਕਾ ਲਾਂਦਾ ਪਾਸਾ, ਉਧਰ। ਹਾਂ। ਪੱਤੀਆਂ ਚਾਰੇ ਹੁੰਦੀਆਂ ਨੇ। ਸਹੀ ਹੈ। ਛੋਟਾ ਜਿਹਾ ਪਿੰਡ ਸੀ। ਅੱਛਾ, ਬਜ਼ੁਰਗ ਜਿਹੜੇ ਸਿੱਖ ਰਹਿੰਦੇ ਉਹਨਾਂ ਦੀ ਭਲਾ ਬਰਾਦਰੀ ਕਿਹੜੀ ਸੀ, ਜ਼ਾਤ? ਸਾਰੇ ਮੇਰੇ ਕੀ ਸਨ। ਹੁਣ ਆ ਗਏ ਨਹੀਂ ਯਾਦ, ਮੋਹ ਕਹਿਣਾ ਵੀ ਜ਼ਾਤ? ਨਹੀਂ, ਉਂਝ ਮੈਂ ਨਾ ਮੇਰੇ ਹੋਰ ਜਾਤ ਤੇ ਕੋਈ ਨਹੀਂ, ਚੱਟੇ ਤੇ ਅਸੀਂ ਤਾਂ, ਜਾਂ ਉਹ ਵੀ ਆਂਦੇ ਸੀ ਅਸੀਂ ਵੀ ਤੁਹਾਡੇ ਨਾਲ ਚੱਟੇ ਆ। ਅੱਛਾ। ਹੈਂ। ਅੱਛਾ ਅੱਛਾ। ਤੇ ਬਜ਼ੁਰਗੋ ਕੋਈ ਇੱਥੇ ਪਿੰਡ ਦੇ ਜਿਹੜੇ ਮਸ਼ਹੂਰ ਨੇ ਸਿੱਖ, ਜਾਂ ਜਿਹਦੇ ਵੀ ਚਲੋ ਤੁਹਾਨੂੰ ਨਾਂ ਯਾਦ ਨੇ, ਕੋਈ ਦੱਸੋ ਕਿਹਦੇ ਕਿਹਦੇ ਯਾਦ ਨੇ ਤੁਹਾਨੂੰ, ਕਿਹੜੇ ਕਿਹੜੇ ਸਿੱਖ ਇੱਥੇ ਰਹਿੰਦੇ ਸਨ? ਪਹਿਲੀ ਜ਼ਮੀਨ ਕਿੱਥੇ ਕਰਕੇ? ਇੱਥੇ ਹੁੰਦਾ ਸੀ ਬਾਬਾ ਪਾਲਾ ਸਿੰਘ। ਅੱਛਾ। ਉਹਦੀ ਇੱਥੋਂ ਲੈ ਕੇ ਜ਼ਮੀਨ ਉਹ ਤੋੜ ਹੁੰਦੀ ਸੀ ਪੱਥਰ ਦੀ ਕਰ। ਅੱਛਾ। ਹਾਂ। ਤੇ ਆ ਸੀ ਬਾਬਾ
ਇਹ ਗੱਤਕਾ ਗੁਟਕਾ ਵੀ ਬੜਿਆ ਖੇਡਦਾ ਸੀ। ਕਿਹੜਾ ਬਾਬਾ? ਖੜਕਾ ਦੂਜਾ ਇੱਥੇ ਹੁੰਦਾ ਸੀ ਸਾਡੇ ਕੋਲ ਹੀ। ਪਾਲਾ ਸਿੰਘ ਜਿਹੜਾ ਦੱਸਿਆ ਜੀ? ਨਹੀਂ ਪਾਲਾ ਸਿੰਘ ਉਹਦਾ ਉਹ ਘਰ ਸੀ, ਅੱਛਾ ਅੱਛਾ ਇੱਥੇ ਸੀ। ਅੱਛਾ ਉਧਰ ਪਰਾਂ ਉਦੋਂ ਹੁੰਦਾ ਸੀ ਤਖਵਰੀ ਤਰਾ ਭਰਾ, ਅੱਛਾ। ਉਹਨਾਂ ਦੀ ਜ਼ਮੀਨ ਆ ਸੀ ਦੋਵਾਂ ਸੜਕਾਂ ਦੇ ਵਿੱਚ ਤੇ ਪਰਾਂ। ਤੱਖੂ ਦੇ ਦੂਸਰੇ ਭਰਾਵਾਂ ਦੇ ਨਾਮ ਹੀ ਦੱਸ ਕਿਸੇ ਦਾ। ਨਿੱਕਾ ਤਖੂ ਸੀ, ਹਾਂ ਉਹਦਾ ਬੜਾ ਪਤਾ ਹੈ ਕਿਉਂਕਿ ਕੌਡੀ ਕੌਡੀ ਖੇਡਦਾ ਹੁੰਦਾ ਸੀ। ਅੱਛਾ ਜੀ। ਹਾਂ ਜੀ, ਸਾਡਾ ਭਰਾ ਵੀ ਖੇਡਦਾ ਹੁੰਦਾ ਸੀ ਗੁਲਾਮ, ਤੇ ਉਹਦਾ ਬੜਾ ਪਤਾ। ਉਹਨਾਂ ਤੇਲ ਚੋਲ ਮਰਨਾ ਤੇ ਅਸਾਂ ਜਾ ਕੇ ਕੋਲ ਬਹਿ ਰਹਿਣਾ। ਹਾਂ ਅਸੀਂ ਹੌਲੇ ਜੀ ਸਾਂ। ਹਾਂਜੀ ਹਾਂਜੀ। ਹੋਰ ਪਰਲਾ ਜਿਹੜੇ ਪਰਲੀ ਸਾਈਡ ਤੇ ਹਨ ਸਿੱਖ, ਉਹਨਾਂ ਦੇ ਨਾਮ ਹੋਰ ਕਿਹੜਿਆਂ ਦੇ? ਇੱਕ ਪਰਾਂ ਬਾਬਾ ਖੜਕ ਸਿੰਘ ਸੀ। ਹਾਂ ਉਹਦਾ ਵੱਜ ਚੰਗਾ ਸੀ। ਅੱਛਾ। ਹਾਂ ਜ਼ਮੀਨ ਬੜੀ ਸੀ। ਚੌਵਾਂ ਭਰਾਵਾਂ ਦੀ ਮਾਲਕੀ ਸਾਰਾ ਪਿੰਡ ਹੀ ਸੀ ਉਧਰ। ਹਾਂ ਤੇ ਉਸ ਇੱਕ ਲੈ ਲਿਆ ਭਰਾ ਕੋਲੋਂ ਪੁੱਤਰ ਮਤਵੰਨਾ, ਹਰਨਾਮ ਸਿੰਘ ਉਹਦੇ ਨਾਂ ਸੀ। ਅੱਛਾ। ਮਤਵੰਨਾ ਜਿਸ ਨੇ ਲਿਆ ਨਾ, ਤੇ ਉਹ ਫਿਰ ਉਹਨਾਂ ਦੂਜੇ ਜਿਹੜੇ ਸਾਨੂੰ ਇਸਰਾ ਬਿਸਰਾ ਹੋਣ ਡੈ ਪਏ ਬਈ ਹੁਣ ਇਹ ਤੇ ਸਾਰੀ ਜ਼ਮੀਨ ਇਹਦੀ ਜਿਹੜੀ 5-6 ਮਰਬੇ ਵੇ ਉਹ ਤੇ ਲੈ ਜਾਣੀ ਇਕੱਲੇ ਮਤਵੰਨੇ ਤੇ ਸਾਨੂੰ ਤੇ ਥੋੜ੍ਹੀ ਥੋੜ੍ਹੀ ਆਉਣੀ ਹੈ। ਉਹ ਫਿਰ ਲੜਾਈਆਂ ਲੜੀਆਂ ਹੋਈਆਂ। ਤੇ ਉਹ ਫਿਰ ਉਦੋਂ ਛੇਤੀ ਮਗਰੋਂ ਜਾੜਾ ਪੈ ਗਿਆ। ਤੇ ਇੱਧਰ ਜਿਹੜੇ ਬਾਹਰ ਖੂਹ ਹਾਂ, ਜਿੱਥੇ ਪਾਣੀ ਪੂਣੀ ਜਿੱਥੋਂ ਪੈਲੀ ਨੂੰ ਲੱਗਦਾ ਹੋਣਾ, ਖੂਹ ਨਾ ਯਾਦ ਹੈ ਖੂਹਾਂ ਦੇ? ਲਾਂਦੇ ਪਾਸੇ ਖੂਹ ਕਿਹਦਾ ਸੀ ਉਹ? ਖੂਹ ਸਾਰਿਆਂ ਦਾ ਸਾਂਝਾ, ਜੋ ਪਾਕਿਸਤਾਨ ਤੋਂ ਪਹਿਲਾਂ ਹੀ ਸੀ, ਇੰਡੀਆ ਤੋਂ ਵੀ ਪਹਿਲਾਂ ਹੀ ਸੀ। ਹਾਂ ਇੱਕ ਖੂਹ ਸੀ ਉਹ ਉੱਥੇ ਬਾਬੇ ਖੜਕ ਸਿੰਘ ਦਾ। ਅੱਛਾ। ਇੱਕ ਉੱਥੇ ਸੀਰੀਆਂ ਦਾ ਖੂਹ ਨਾਂ ਦਾ ਸੀ, ਨੂਨਾ ਦਾ। ਅੱਛਾ। ਇੱਕ ਉਹ ਸੋਹਣੇ ਦਾ ਵੇਲੀ ਤੇ ਸੀ ਖੂਹ, ਉਹ ਬਾਲੀ ਗਿਆ ਦਾ ਸੀ। ਆਹੋ ਲੁੰਡੂਆਂ ਦਾ। ਲੁੰਡੂ? ਲੁੰਡੂ ਨੇ ਯਾਦ ਲੁੰਡੂ ਸੀ। ਅੱਛਾ। ਲੁੰਡੂ ਆਂਦੇ ਸਰਦਾਰ ਸਮਝ ਵੀ ਹੈ? ਸਰਦਾਰ। ਅੱਛਾ ਅੱਛਾ, ਉਹਨਾਂ ਦਾ ਹੀ। ਬਸ ਇਹਨੇ ਕੋਈ ਖੁਦ ਸਨ। ਤੇ ਘਰ ਬਾਹਰ ਚਾਚਾ ਜੀ ਕਿਵੇਂ ਦੇ ਹੁੰਦੇ ਹਨ? ਘਰ ਬਾਰ ਬੜੇ ਪਿਆਰੇ ਹੁੰਦੇ ਸਨ। ਜਿਹੋ ਜਿਹਾ ਉਦੋਂ ਮਾਹੌਲ ਸੀ ਉਹੋ ਜਿਹੇ ਪਿਆਰੇ ਸਨ। ਹੁਣ ਮਾਹੌਲ ਹੀ ਬਦਲਦਾ ਜਾਂਦਾ। ਹੁਣ ਮੈਂ ਉਹ ਕੋਠੀ ਪਾ ਜਿਹੜੀ ਮੇਰੇ ਨਾਲ ਦੇ ਪਿੰਡ 'ਚ ਹੋਵੇ ਨਾ ਉਹਦਾ ਵੀ ਇੰਜ ਹੋਏਗੀ ਦੌੜਨਾ ਐਵੇਂ ਦੀ। ਮੈਂ ਉਹ ਕਹਿੰਦਾ ਕਿਵੇਂ? ਉਦੋਂ ਤੇ ਕੱਚੇ ਕੋਠੇ ਜੂ ਸਨ। ਹਾਂ ਨਹੀਂ, ਪਿੰਡ ਵਿੱਚ ਕੋਈ ਚੁਬਾਰਾ, ਕੋਈ ਪੱਕਾ ਸਿੱਖਾਂ ਦਾ ਕਿਸੇ ਦਾ ਘਰ ਨਹੀਂ ਸੀ? ਹੈ ਸਨ ਚੁਬਾਰੇ। ਕਿਹਦੇ ਹਾਂ ਚੁਬਾਰੇ? ਥੋੜਾ ਉਹਦਾ ਬਾਬੇ ਖੜਕ ਸਿੰਘ ਦਾ ਚੁਬਾਰਾ ਸੀ। ਹਾਂ ਸਾਰੀ ਵੇਲੀ ਹੀ ਉਹਦੀ ਸੀ ਇਹ। ਹੈਂ ਹਾਂ ਪਰਾਂ ਪਾਲੀ ਦਾ ਵੀ ਚੁਬਾਰਾ ਸੀ। ਹਾਂ ਤਿੰਨ ਚਾਰ ਚੁਬਾਰੇ ਆਈ ਸਨ। ਹਾਂ ਨਹੀਂ ਮੌਲਾ ਬਾਸ਼ੀ ਦਾ ਚੁਬਾਰਾ ਨਹੀਂ, ਉਹਦੇ ਉੱਤੇ ਨਿੱਕੀ ਜਿਹੀ ਕੋਠੜੀ ਜਿਹੀ ਬਣਾਈ ਸੀ, ਚੁਬਾਰਾ ਤੇ ਨਹੀਂ ਸੀ ਨਾ। ਆਪਣੇ ਪਿੰਡ ਵਿੱਚ ਖਰਾਸ ਖਰੂਸ ਹੈ? ਖਰਾਸ ਸਹੀ ਸਨ, ਖਰਾਸ ਸਹੀ ਸਨ। ਇੱਕ ਇੱਥੇ ਸੀ ਸਾਡੇ ਕੋਲ, ਆ ਜਿੱਥੇ ਮਸੀਤ ਬਣੀ ਹੈ। ਇੱਕ ਉਧਰ ਸੀ ਆਮੇ ਕਾ। एक पर हुई डुगी वाले आमे का। एक कैसे सी बाबे आहो ਇਹ ਸਾਰੇ ਮੁਸਲਮਾਨਾਂ ਦੇ ਹਾਂ ਖਰਾਸ ਕੇ ਸਿੱਖਾਂ ਦਾ ਵੀ ਕੋਈ ਵਿੱਚ? ਇਹ ਕਿਸੇ ਦੇ ਮੈਨੂੰ ਥਰਕਾਣਾ ਨੂੰ ਦੇ ਛੱਡਾਂ ਲਵਾ ਕੇ ਸਿੱਖੀ। ਅੱਛਾ ਅੱਛਾ। ਹਾਂ ਜਿਹੜਾ ਮਿਸਤਰੀ ਉਹਨੂੰ ਅਗਰਾਂ ਦਾ ਵੀ ਤੂੰ ਇੱਥੇ ਇਹਨੂੰ ਰਾਈ ਰੋਈ ਜਾ ਤੇ ਬਣਾਈ ਜਾ, ਆਟਾ ਖਾਈ ਜਾਈ। ਆਈ ਤੇ ਨਾ ਉਹਨੂੰ ਮੈਂ ਪੁੱਛਿਆ ਸਰਨੋਂ ਜਿਉਂਦੀ ਏ? ਸਿੱਖ ਆਇਆ ਇੱਥੇ, ਆਂਦਾ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਆ, ਸਾਨੂੰ ਪਤਾ ਹੀ ਨਹੀਂ ਹੁਣ ਉਹ ਕਿੱਥੇ ਬੈਠੇ ਨੇ ਤੇ ਅਸੀਂ ਕਿੱਥੇ ਬੈਠੇ ਹਾਂ। ਹੈਂ ਮੈਂ ਕਿਹਾ ਦਰਸ਼ਨ ਆਖੇ ਉਹਦਾ ਵੀ ਨਹੀਂ ਪਤਾ। ਮੈਂ ਕਿਹਾ ਹਰਦਿਆਲ
ਅਗੇ ਪਤਾ ਹੀ ਨਹੀਂ ਜਦੋਂ ਕਿਤੇ ਕਿਤੇ ਬੈਠੇ ਆ ਸਾਰੇ ਪਿੰਡ ਦੇ ਤੇ ਇਕੱਲਾ ਇਕੱਲਾ ਘਰ ਬੈਠੇ ਆ ਹੁਣ ਤੇ ਉਹਨੀ ਯਾਦ ਇੰਨਾ ਚਿਰ ਵਿੱਚੋਂ ਭੁੱਲ ਗਏ ਕਿਤੇ 70 ਤੇ 77 ਸਾਲ ਹੋ ਗਏ ਨੇ ਹਾਂਜੀ ਹਾਂ ਹਾਂਜੀ ਬਾਬਾ ਜੀ ਸਾਰੇ ਜਿਹੜੇ ਮਜ਼ਹਬ ਸਾਰੇ ਤਰ੍ਹਾਂ ਦੇ ਹਨ, ਈਸਾਈ ਸਿੱਖ ਮੁਸਲਮਾਨ ਹਾਂਜੀ। ਇਹਨਾਂ ਦਾ ਉਹ ਪਿਆਰ ਮੁਹੱਬਤ ਸਹੀ ਸੀ। ਬਿਲਕੁਲ ਠੀਕ ਸਾਡੇ ਪਿੰਡ ਠੀਕ ਸੀ ਲੋਕਾਂ ਦੇ ਪਿੰਡ ਦਾ ਪਤਾ ਨਹੀਂ ਕੋਈ ਸ਼ਾਦੀਆਂ ਵਿਆਹਾਂ ਹੁੰਦੀਆਂ ਹਨ, ਸ਼ਾਦੀਆਂ ਵਿਆਹਾਂ ਹੁੰਦੀਆਂ ਹਨ ਬੁਲਾਉਂਦੇ ਹਾਂ ਕੋਈ ਵਰਤੋਂ ਹਲਵਾ ਬਣਾਉਣਾ ਹਾਂਜੀ ਤੇ ਧੜੀਆਂ ਨਾਲ ਅਸੀਂ ਦਿੰਦੇ ਹੁੰਦੇ ਹਾਂ ਧੜੀਆਂ ਨਾਲ ਹੀ ਉਹ ਦਿੰਦੇ ਸਨ ਆਪਣੇ ਘਰ ਜਾ ਕੇ ਖਾਓ ਤੋਲ ਕੇ ਤੋਲ ਕੇ ਅੱਛਾ ਹਾਂ ਤੇ ਉਹ ਜਦੋਂ ਉਹਨਾਂ ਸ਼ਰਾਬ ਜਰੂਰ ਪੈਣਾ ਉਹਨਾਂ ਨਾ ਉਹ ਬੁਰਿਓ ਤੁਸੀਂ ਜਿਹੜੀ ਹੁਣ ਤੁਰ ਜਾਓ ਘਰ ਨੂੰ ਹਾਂ ਹੂੰ ਹਾਂ ਸਾਡੇ ਪਿੰਡ 'ਚ ਬਹੁਤ ਤੀਰ ਸੀਲਾ ਪਿੰਡ ਸੀ ਇਹਦੇ 'ਚ ਕੋਈ ਨਹੀਂ ਸੀ ਐਡਾ ਬਈ ਦੁਸ਼ਮਣੀ ਜਾਂ ਕੁਝ ਨਹੀਂ ਤਾਂ ਕਈ ਆਕਰ ਮੂਲਾ ਸਾਡੇ ਕੋਲ ਸੀ ਇੱਥੇ ਦੁਸ਼ਮਣੀ ਵਾਲੇ ਸਨ ਹੁਣ ਵੀ ਉਹੀ ਜਿਹੇ ਆਏ ਨੇ ਉੱਥੇ ਸਹੀ ਤੇ ਬਾਬਾ ਜੀ ਸ਼ਾਦੀ ਵਿਆਹਾਂ ਦੇ ਤੁਸੀਂ ਦੱਸਦੇ ਵੀ ਸਹੀ ਸੀ ਕੜਾ ਕੜੂ ਉਂਝ ਸ਼ਾਦੀਆਂ ਦੇ ਨਾਲ ਬਰਾਤ ਨਾਲ ਵੀ ਜਾਂਦੇ ਹਨ ਕਿ ਨਹੀਂ ਮੁਸਲਮਾਨ ਜੀ? ਨਹੀਂ 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 ਬਰਾਤ ਨਾਲ ਨਹੀਂ ਸਨ ਜਾਂਦੇ ਅੱਛਾ ਅੱਛਾ ਤੇ ਜੇ ਇੱਥੇ ਨਾ ਉਹ ਜਿਹੜਾ ਸੀ ਨਾ ਨੌਕਰ ਜਿਹਨਾਂ ਨਾਮ ਬਾਬਾ ਖੜਕ ਸਿੰਘ ਉਹਦੇ ਪੁੱਤਰ ਦੇ ਨਾਲ ਗਿਆ ਮੇਰਾ ਅੱਬਾ ਗਰਮੂਲੇ ਉਹਦੇ ਸਹੁਰੇ ਸਨ ਅੱਛਾ ਉਹਨਾਂ ਨੂੰ ਉਹਨੇ ਆਖਿਆ ਹਾਂਜੀ ਹਾਂਜੀ ਮੁਸਲਮਾਨੋਂ ਰੋਟੀ ਪਕਾ ਮੇਰੇ ਭਰਾ ਦੀ ਉਹਨਾਂ ਕੋਲ ਜਿਹੜਾ ਰੋਟੀ ਨਿਰਸ ਪਕਾਈ ਮੁਸਲਮਾਨਾਂ ਹਾਂਜੀ ਹਾਂਜੀ ਹਾਂ ਲੈ ਆਂਦੀਆਂ ਨੇ ਖਾਣ ਲੱਗਾ ਉਹਨੇ ਫਾੜ ਕੇ ਉਹ ਜੋ ਕੁਝ ਐਸੀ ਚੁੱਕ ਕੇ ਪਰ ਕੁੱਟਿਆ ਕੇ ਵਗਾ ਦਿੱਤਾ ਉਹਨੇ ਆਖਿਆ ਮੇਰਾ ਭਰਾ ਤੇ ਇਸ ਤਰ੍ਹਾਂ ਦੀ ਰੋਟੀ ਖਾਂਦਾ ਹੀ ਨਹੀਂ ਨਿਉਂਦਰਾ ਭੱਜਦੇ ਉਂਝ ਦਿੰਦੇ ਹੁੰਦੇ ਇੱਕ ਦੂਸਰੇ ਨੂੰ ਕਿ ਨਹੀਂ ਵੀ ਦਿੰਦੇ ਹੁੰਦੇ ਹਨ 8 ਰੁਪਈਆ ਜਿੰਨਾ ਚੱਲਦਾ ਹੁਣ ਉਹਨੇ ਚੱਲਣਾ ਸੀ ਮਤਲਬ ਉਂਝ ਦਿੰਦੇ ਸਨ ਜਿਹਨੂੰ ਬੁਲਾਣਾ ਜ਼ਾਰੇ ਬਾਅਦ ਉਹ ਫਿਰ ਉਹ ਬੁਲਾਣਾ ਫਿਰ ਮੁਸਲਮਾਨਾਂ ਦੀ ਰੋਟੀ ਉਹ ਅੱਡਰੀ ਪੱਕੀ ਸਾਡੇ 'ਚ ਇਹ ਨਹੀਂ ਸਨ ਉਹ ਆਉਂਦੇ ਹੁੰਦੇ ਆਓ ਵੀ ਇਕੱਠੀਏ ਖਾਈਏ ਨਾ ਬਹੁਤ ਸੁਵਿਧਾ ਦੇ ਪੱਕੇ ਸਨ ਸਾਡੇ ਇੱਥੋਂ ਦੇ ਜਿਹੜੇ ਸਨ ਲਾਮ ਦਾ ਪਤਾ ਨਹੀਂ ਬੜੇ ਚੰਗੇ ਸਨ ਬਾਬਾ ਜੀ ਸ਼ਰਮਾ ਹਿਆ ਕਿਵੇਂ ਦਾ ਸੀ ਉਸ ਟਾਈਮ ਸ਼ਰਮਾ ਹਿਆ ਇੱਕ ਦੂਸਰੇ ਦਾ ਕਿਵੇਂ ਦਾ ਧੀਆਂ ਭੈਣਾਂ ਦਾ ਸ਼ਰਮ ਯਾਰ ਤੇ ਫਿਰ ਉਦੋਂ ਹੈ ਸੀ ਹੀ ਨਾ ਇੱਥੇ ਸਾਡੀ ਚਾਚੀ ਲਿਆਂਦੀ ਵਿਆਹ ਕਿਹਾ ਸਾਂ ਗੱਲ ਤੇ ਕਰਨ ਵਾਲੀ ਨਹੀਂ ਹੁਣ ਤੁਸੀਂ ਮੇਰੇ ਤੋਂ ਵੀਡੀਓ ਸੁਣਦੇ ਹੋ ਉਹਨੇ ਸਾਨੂੰ ਆਵਾਮ ਨੂੰ ਪਤਾ ਲੱਗੇ ਨਾ ਕਿ ਕਿਵੇਂ ਦਾ ਉਦੋਂ ਹੁੰਦਾ ਸੀ ਚਾਚੀ ਲਿਆਂਦੀ ਵਿਆਹ ਕੇ ਹੈ ਉਦੋਂ ਆ ਸਗਲੇ ਸ਼ਾਂਤਾਂ ਹੁੰਦੀਆਂ ਹਨ ਤੇ ਉੱਤੇ ਬੈਠੇ ਹਨ ਸੁਨਿਆਰਿਆਂ ਦੇ ਮੁੰਡੇ ਬੰਦੇ ਉਹਨਾਂ ਕਿਹਾ ਬੜਾ ਛਣਕਾਰ ਆਉਂਦਾ ਹਾਂ ਕੁੜੀਆਂ ਜਿਹੜੇ ਬਾਹਰੋਂ ਹੋ ਕੇ ਆਈਆਂ ਜਾਣ ਕੇ ਦੱਸਿਆ ਹੋਏ ਫਲਾਣੇ ਸਾਨੂੰ ਉੱਥੇ ਬੈਠੇ ਤੇ ਉਹਨਾਂ ਆਖਿਆ ਬੜਾ ਛਣਕਾਰ ਆਉਂਦਾ ਹਾਂ ਤੇ ਸਾਡਾ ਭਰਾ ਸੀ ਉਹ ਜਿਉਂ ਪਿਆ ਉਹਨਾਂ ਦੀ ਜਨਾਨੀ ਚੁੱਕ ਕੇ ਹੀ ਲੈ ਗਿਆ ਸੀ ਕੱਪੜੇ ਕੁਪੜੇ ਵੀ ਪਾੜ ਦਿੱਤੇ ਅਸੀਂ ਐਡੇ ਲਿੱਸੇ ਨਹੀਂ ਸਾਂ ਜਿਨ੍ਹਾਂ ਨੇ ਕਿਹਾ ਸੀ ਆਹੋ ਅੱਛਾ ਮਖੌਲ ਕੀਤਾ ਨਾ ਉਹਨੇ ਜੋ ਮਖੌਲ ਕੀਤਾ ਤੇ ਉਹਨਾਂ ਦੀ ਜਿਸਲ ਨਿਕਲ ਗਿਆ ਮੰਨੇ ਉਹਨੇ ਚੁੱਕ ਹੀ ਲੈ ਗਿਆ ਉਹਨੇ ਸਾਰੇ ਕੱਪੜੇ ਪਾੜ ਦਿੱਤੇ ਨੰਗੀ ਕਰ ਦਿੱਤੀ ਲਿੱਸੇ ਨਹੀਂ ਸਾਂ ਨਾ ਅਸੀਂ ਮੁੰਡੇ ਕਿੰਨੇ ਸਿੱਖਾਂ ਦੇ ਕਿੰਨਾ ਦੇ ਕਿਹੜੇ ਸਿੱਖ ਹੀ ਸਨ ਗਏ ਜਿਨ੍ਹਾਂ ਨੇ ਉਹ ਕਿਹਾ ਸੀ ਵੀ ਬੜੀ ਸਿੱਖ ਹੀ ਸਨ ਸਿੱਖ ਹਾਂ ਦਬਕਾ ਛੱਕਾ ਉਹਨਾਂ ਲਾਇਆ ਨਾ ਸਿੱਖਾਂ ਨਾ ਦਬਕਾ ਲਾਣਾ ਸੀ ਅੱਗੇ ਲਾ ਕੇ ਭੱਜ ਜਾਂਦੇ ਹੁੰਦੇ ਸਨ ਦਬਕਾ ਲਾਣਾ ਸੀ ਅੱਛਾ ਜੀ ਤੁਹਾਡਾ ਰੋਬ ਸੀ ਬੋਲ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਮੈਂ ਤੈਨੂੰ ਦੱਸਿਆ ਅੱਗੇ ਵੀ ਜਿੱਥੇ ਜ਼ਮੀਨ ਦਾ ਪਾਣੀ ਸਨ ਸਿੱਖ ਤਗੜੇ ਹੁੰਦੇ ਹਨ ਪਾਣੀ ਨਹੀਂ ਸਨ ਲੱਗਣ ਦਿੰਦੇ ਤੇ ਉੱਤੇ ਆਂਦੇ ਹਨ ਵਿਚਾਰਾ ਸਾਡਾ ਪਾਣੀ ਲਵਾ ਦਿਓ ਆਹ ਨਵਾਂ ਪਿੰਡ ਵਿਰਕਾਂ ਦਾ ਹਾਂ ਉਹਨਾਂ ਅੱਗੇ ਪਾਣੀ ਲਵਾ ਦਿਆ ਸਾਡੇ ਵੱਡਿਆਂ ਅੱਗੇ ਵੀ ਕੋਈ 4 ਸਾਲ ਸਾਨੂੰ ਖਾ ਲੈਂਦੇ ਜੀ ਉਹਨਾਂ ਅੱਗੇ 2 ਸਾਲ ਤੁਸੀਂ ਖਾ ਲਿਆ ਜੀ ਹਾਂ ਯਾਰ ਤੇ ਫਿਰ ਉਹ ਲਾ ਲਿਆ ਖਾ ਲਾਇਆ ਸਹੀ ਹੈ ਤੇ ਬਾਬਾ ਜੀ ਫਿਰ
ਟੱਪ ਛੱਪ ਕਿੱਥੇ ਹੁੰਦੇ ਹਨ ਬੈਣ ਮੂਣ ਵਾਲੇ ਆਪਣੇ ਹੈ ਦੋ ਤਿੰਨ ਇੱਕ ਇੱਕ ਇੱਥੇ ਇਸ ਕਰਕੇ ਅੱਛਾ ਇੱਕ ਉੱਥੇ ਕਰਕੇ ਮਗਰੋਂ ਘੁਮਿਆਰਾਂ ਨੇ ਪਾਇਆ ਸੀ ਆ ਹਾਂ। ਸ਼ਾਮਲਾਟ ਦਾ ਮਾਲ ਚੁੱਕ ਕੇ ਅੱਛਾ ਅੱਛਾ ਇੱਕ ਟੱਪ ਸੀ ਉਹ ਚੜਦੇ ਜਿੱਥੇ ਸਕੂਲ ਹੈ ਚੜ ਕੇ ਉੱਤੇ ਅੱਛਾ ਸਕੂਲ ਹੈ ਹੂੰ ਉਹ ਬੜਾ ਵੱਡਾ ਟੱਪ ਹੁੰਦਾ ਸੀ ਅੱਛਾ ਜੀ ਜਿਹੜਾ ਸਕੂਲ ਆ ਹਾਂ ਸਕੂਲ ਸਾਰੇ ਬਾਬੇ ਬਜ਼ੁਰਗ ਜਿੰਨੇ ਸਾਰੇ ਕਿਥਾਂ ਦੇ ਪਿੰਡ ਹਨ ਸਿੱਖਾਂ ਦੇ ਮੁਸਲਮਾਨਾਂ ਦੇ ਇੱਕ ਤਾਂ ਤੇ ਬੜੇ ਪਾਰਾਂ ਨੂੰ ਲੋਕੀ ਹਾਰੂ ਪਾ ਗਿਆ ਤੇ ਹੁੱਕਾ ਪਾ ਕੇ ਮੰਜੀਆਂ ਲੈ ਜਾਂਦੇ ਨੇ ਮੰਜੀਆਂ ਲੈ ਕੇ ਤੇ ਉੱਥੇ ਬਹਿ ਰਹਿਣਾ ਸਾਰੀ ਜਦੋਂ ਵਜਨੇ 3-4 ਹਾਂ ਉਦੋਂ ਆ ਕੇ ਮੰਜੀਆਂ ਆਪੋ ਆਪਣੀਆਂ ਚੁੱਕਣੀਆਂ ਤੇ ਘਰਾਂ ਨੂੰ ਆ ਕੇ ਮਾਲ ਨਿਕਲਣਾ ਮਾਰ ਦੇਣਾ। ਅੱਗੇ ਕਾਰੋਬਾਰ ਕੋਈ ਨਹੀਂ ਸੀ ਸਿਰਫ ਹਲਵਾ ਛੜੇ ਤੇ ਕੰਮ ਕਰ ਛੜਿਆ ਅੱਗੇ ਕਾਰੋਬਾਰ ਕੋਣੀ ਸੀ ਅੱਗੇ ਦੁਨੀਆ ਉਹੀ ਤੇ ਚੰਗੀ ਸੀ ਨਾ ਉਹ ਦਾ ਸਕੂਨ ਨਹੀਂ ਸੀ ਹਾਂ ਉਹੀ ਦੁਨੀਆ ਸਕੂਨ ਨਹੀਂ ਸੀ ਹਾਂ ਇਹ ਕੀ ਤੇ ਬਾਬਾ ਜੀ ਉਹ ਉਦੋਂ ਹੁੰਦੇ ਇਹ ਗਲਾ ਦਾ ਟਾਈਪ ਕਰ ਰਿਹਾ ਹਾਂ ਅੱਛਾ ਉਦੋਂ ਜਿਹੜੇ ਨੇ ਕਬੱਡੀ ਸ਼ਬੱਡੀ ਖੇਡਦੇ ਹਾਂ ਆਪਣੇ ਪਿੰਡ ਦੇ ਖੇਡਦੇ ਨੇ। ਕਿਹੜੇ ਕਿਹੜੇ ਖੇਡਦੇ ਆ? ਮੁਸਲਮਾਨਾਂ ਦੇ ਸਿੱਖਾਂ ਦੇ ਦੱਸੋ ਹਾਂ ਕਿਹੜਾ ਕਿਹੜੇ ਖੇਡਦੇ ਹੁੰਦੇ ਆ ਮੁਸਲਮਾਨਾਂ ਦਾ ਖੇਡਦਾ ਹੁੰਦਾ ਸੀ ਗੁਲਾਮ ਹਾਂ 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 ਇਬਰੇ ਦਾ ਅੱਛਾ ਗੋਸ਼ ਕੁਤਬੇ ਦਾ ਹੂੰ ਭਾਰ ਵੀ ਚੁੱਕਦਾ ਸੀ ਤੇ ਕੌਡੀ ਵੀ ਖੇਡਦਾ ਸੀ ਦੋਵੇਂ ਲੱਠਾਂ ਵੀ ਚੁੱਕਦੇ ਹਾਂ ਤੇ ਤੱਖੂ ਹੁੰਦਾ ਸੀ ਸਿੱਖਾਂ ਦਾ ਤਖੂ ਤੱਖੂ ਹੂੰ ਉਹ ਖੇਡਦਾ ਹੁੰਦਾ ਸੀ ਹੂੰ ਹਾਂ ਹੋਰ ਆ ਮੈਡਾ ਕੌਡੀ ਜੋ ਤੇ ਮੜੀ ਤੇ ਬਤੇਰੀ ਖੇਡਦੀ ਹੁੰਦੀ ਸਨ ਜੋ ਉਹ ਅਨਾਮੀ ਕਨਾਮੀ ਇਹ ਹੀ ਸਨ ਇੱਥੇ ਸਿੱਖਾਂ ਨੇ ਮਤਲਬ ਇਹ ਬਾਬਾ ਜੀ ਇੱਥੇ ਇੱਕ ਵਰਿਆਮ ਸਿੰਘ ਦਾ ਮੁੰਡਾ ਸੀ ਵਿਰਸਾ ਸਿੰਘ ਜਾਣਦੇ ਹੋ ਉਹਨੂੰ ਉਦੋਂ 17-18 ਸਾਲ ਦਾ ਸੀ ਜਦੋਂ ਇੱਥੇ ਗਏ ਵਰਿਆਮ ਸਿੰਘ ਦਾ ਮੁੰਡਾ ਵਿਰਸਾ ਮੇਰੇ ਸੌ ਦੇ ਉਹਨਾਂ ਦਾ ਛੱਪੜ ਵਾਲਾ ਘਰ ਹੈ ਆ ਉਧਰ ਹੀ ਸਾਈਡ ਸਾਈਆਂ ਵਾਲੇ ਪਾਸੇ ਸੀ ਘਰ ਸਾਈਂ ਵਾਲੇ ਸਾਈਂ ਬਸਤੀ ਨਹੀਂ ਹਾਂ ਉੱਥੇ ਸੀ ਨਹੀਂ ਬਸਤੀ ਨਹੀਂ ਉਹਦੇ ਸਾਈਆਂ ਦੇ ਘਰ ਨਹੀਂ ਗਏ ਬਾਬੇ ਨੇ ਜੀ ਸਾਈ ਘਰ ਦੇ ਲਾਗੇ ਕਿਤੇ ਸੀ ਉੱਥੇ ਮਹੱਲੇ 'ਚ ਹੀ ਲਾਗੇ ਤਾਂ ਕਿਤੇ ਪੂਰਾ ਹੀ ਸੀ ਉਹਨੂੰ ਅੱਛਾ ਅੱਛਾ ਜਾਣਦੇ ਫਿਰ ਤੁਹਾਨੂੰ ਯਾਦ ਹੈ ਉਹ ਜਿਹੜਾ ਲੱਗੇ ਅੱਛਾ ਅੱਛਾ ਅਗਿਆਨੀਆਂ ਵਾਲਾ ਅੱਛਾ 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 ਉਹ ਇੱਕ ਰੋ ਤੋਂ ਆਏ ਵੀ ਸੀ ਉਹ ਤਸਵੀਰ ਆਪਣੇ ਕਮਰੇ 'ਚ ਬਣਾ ਕੇ ਖੜੀ ਸੀ ਆਹੋ ਉਹ ਆਏ ਪਿੱਛੇ ਹੀ ਮੁੰਡੇ ਤੋਂ ਆਇਆ ਸੀ ਸਹੀ ਤੇ ਬੜੇ ਆਏ ਸਾਰੇ ਯਾਨੀ ਕਿ ਵੀ ਦਿਮਾਗ ਦੀ ਗੱਲ ਹੁੰਦੀ ਹੈ ਮਿਲ ਦੇਣਗੇ ਤੁਹਾਨੂੰ ਉਹਨਾਂ ਦਾ ਪੋਲ ਜਿਹੜਾ ਹੈ ਨਾ ਦਿਮਾਗ ਦੀ ਗੱਲ ਹੁੰਦੀ ਹੈ ਸਾਰੇ ਆਖਣ ਉਹ ਜਿਹੜਾ ਮਿਲੇਗਾ ਤੁਹਾਨੂੰ ਸਾਰੇ ਆਖਣ ਉਹ ਤੇ ਆ ਇਹ ਆਖਣ ਉਹ ਘਰ ਹੈ ਉਹ ਘਰ ਹੈ ਉਸ ਮੁੰਡੇ ਨੂੰ ਮੈਂ ਕਿਹਾ ਇਹ ਜਰ ਉੱਥੇ ਇਕੱਠੇ ਹੋਏ ਸਨ ਬਾਬੇ ਰਹਿਮੇ ਦੀ ਵੇਲੀ 'ਚ ਮੈਂ ਕਿਹਾ ਨਹੀਂ ਮੇਰੇ ਚਾਚਾ ਵੀ ਸੀ ਇੱਕ, ਚਾਚਾ ਗੁਲਾਮ ਉਹ ਡੇਰੇ ਵਾਲਾ ਅੱਛਾ ਬਰਕਤ ਚੌਂਕੀਦਾਰ ਹਾਂਜੀ ਹਾਂਜੀ ਸਾਰੇ ਆਖਣ ਇੱਧਰ ਮੈਂ ਕਰਨਾ ਮੈਂ ਲੈ ਗਿਆ ਮੈਂ ਕਿਹਾ ਉਹ ਛੱਪੜ ਘਰ ਆਦਾ ਛੱਪੜਾ ਦਾ ਇਹਨਾਂ ਦਾ ਘਰ ਅਸੀਂ ਨਿਕਲੇ ਕੇ ਖੇਡਦੇ ਹੁੰਦੇ ਹਾਂ ਜਾਂ ਇੱਕ ਦੂਜੇ ਦੇ ਘਰੀ ਲੁਕਣ ਟੁੱਟ ਜਾਣਾ ਕਰਨਾ ਅਖੇ ਉਹ ਸਾਨੂੰ ਵਿਖਾ ਉਹ ਜਿਸ ਨਾ ਮੇਰੇ ਬਾਪੂ ਆਖਿਆ ਸੀ ਆ ਹੀ ਹੈ ਸਾਡਾ ਘਰ ਜਿਹਦੇ 'ਚ ਗਜਿਆਣੀਆਂ ਨੇ ਅੱਛਾ ਨਹੀਂ ਉਹ ਕਿਹਦੇ ਮੁੰਡੇ ਸਨ ਜਿਹੜੇ ਆਏ ਸਨ ਗਜਾਨੀ ਵਾਲਾ ਘਰ ਜਿਹੜਾ ਕਹਿੰਦੇ ਕਿਹਦਾ ਸੀ ਉਹ ਸਿੱਖ ਕਿਹੜੇ ਹੈਗੇ ਖਰਿਆਸਾ ਸਿੰਘ ਸੀ ਉਹਦੇ ਨਾਮ ਇਹਦਾ ਨਾਂ ਦੱਸੀ ਜਾ ਨਾ ਤੇ ਫਿਰ ਬਜ਼ੁਰਗ ਇੱਥੋਂ ਜਦੋਂ ਨਿਕਲੇ ਨੇ ਕਿਵੇਂ ਕਿਵੇਂ ਨਿਕਲੇ ਨੇ ਆਪਣਾ ਸਾਰਾ ਕੁਝ ਲੈ ਕੇ ਪਿੰਡ ਦੇ ਸਲਾਮ ਅਲੈਕਮ ਸਾਰੇ ਕੋ ਆਪਸ ਚ ਲੜੇ ਲੁੜੇ ਤਾਂ ਨਹੀਂ ਕਿ ਨਾ 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 ਉਹਨਾਂ ਮੁਸਲਮਾਨਾਂ ਦਾ ਕੀਤਾ ਨਾ ਇਹ ਲਾਮ ਦੇ ਪਿੰਡਾਂ ਦੇ ਪਏ ਹੋਣਗੇ ਨਾ ਉਹ ਜਿਸ ਨਾਮ ਦੇ ਪਿੰਡਾਂ ਦੇ ਵੀ ਸਾਡੇ ਪਿੰਡ ਵਾਲੇ ਤੋਂ ਡਰਦੇ ਹਨ ਵੀ ਉਹ ਨਾ ਕਿ ਸਾਡੇ ਭਰਾਵਾਂ ਨੂੰ ਜੇ ਇੱਧਰ ਆਣ ਕੇ ਕੋਈ ਢਾੜ ਮਾਰ ਕੀਤੀ ਨਾ ਤੇ ਬੁਰੇ ਪੇਸ਼ ਆਵਾਂਗੇ ਫਿਰ ਉਹ ਨਾ ਇੱਥੇ ਨਾਗਲੀ ਦਾ ਕੰਪ ਬਹਿ ਗਿਆ ਜਾ ਕੇ ਚੂੜ ਗਾਣੇ ਫਰੂਕਾਬਾਦ ਆ ਸੱਚੇ ਸੌਦੇ ਕੋਲ ਉੱਥੇ ਬਹਿ ਗਿਆ ਤੇ ਉਹਨਾਂ ਸੁਣਿਆ ਕਰ ਲਿਆ ਵੀ ਅਸੀਂ ਤਾਂ ਦਾਣਿਆਂ ਤੋਂ ਭੁੱਖੇ ਮਰਨ ਲੱਗੇ ਆ ਇੰਨੇ ਦਾਣੇ ਹੁੰਦਿਆਂ ਸੁਧਿਆ ਛੱਡ ਕੇ ਆਏ ਆ ਭੁੱਖੇ ਮਰਨ ਮੇਰਾ ਪਿਓ ਦੇ ਨਾਂ ਸੁਲਤਾਨ ਸੀ ਉਹ ਫਿਰ ਗੱਡਾ ਜੋ ਕੇ ਤੇ ਲੈ ਗਿਆ ਦਾਣੇ ਅਗਰ ਮੂਲ ਗਿਆ ਗਿਆ ਹਟਾ ਹਾਂ। ਹਾਂ ਪੀ ਕੇ ਲੈ ਕੇ ਗਿਆ ਨਹੀਂ ਜੀ ਨਹੀਂ ਪੀ ਕੇ ਨਹੀਂ ਲੈ ਗਿਆ ਗੱਡਾ ਦਾਣਿਆਂ ਦਾ ਲੈ ਗਿਆ ਅੱਛਾ ਅੱਛਾ ਹਾਂ ਪੀ ਕੇ ਤੇ ਕੋਈ 4 ਕੁ ਬੋਰੀਆਂ ਪੀ ਕੇ ਗਿਆ ਸੀ ਦੂਜਾ ਗੱਡਾ ਉਸ ਤਰ੍ਹਾਂ ਤੇ ਅਗਰ ਮੂਲਿਆ ਕਹਿੰਗੇ ਉਹ ਮੁਸਲਮਾਨ ਆ ਗਿਆ ਮੁਸਲਮਾਨ ਉਹਨਾਂ ਕਹਾ ਉਹ ਖਬਰਦਾਰ ਜਿਹੜਾ ਕੋਈ ਹੈਗਾ ਹੋਇਆ ਹਾਂ ਸਾਡਾ ਭਰਾ ਆਇਆ ਸਾਂਭ ਸੱਦਿਆ ਉਹ ਤੇ ਫਿਰ ਗੱਡਾ ਦਾਣਿਆਂ ਦਾ ਦੇਖ ਤੇ ਆਇਆ
ਸਹੀ। ਤੇ ਮਤਲਬ ਲਾਮਦੇ ਫਿਰ ਉਹਨਾਂ ਜਦੋਂ ਚਲੇ ਗਏ ਨੇ ਉਹ ਇੱਥੋਂ ਸਰਦਾਰ, ਤੇ ਲਾਮਦੇ ਉਂਝ ਲੁੱਟ ਨਹੀਂ ਪਏ ਘਰਾਂ ਘੁਰਾਂ ਨੂੰ, ਜਿਹੜਾ ਉਹਨਾਂ ਸਮਾਨ ਸਮੂਨ ਜ਼ਾਰੀ ਬਾਤ ਸਾਰਾ ਕੁਝ ਇੱਥੇ ਛੱਡ ਕੇ ਗਏ ਹੋਣਗੇ। ਭਾਈ ਝੂਠੀ ਗੱਲ ਜਿਹੜੀ ਲੋਕੀ ਕਰਦੇ ਨੇ ਉਹ ਵੱਖਰੀ ਗੱਲ ਹੈ, ਸਾਡੇ ਪਿੰਡ ਡਰਦਾ ਵਰਦਾ ਕੋਈ ਨਹੀਂ ਸੀ। ਅੱਛਾ, ਇਹਨਾਂ ਵਿੱਚ ਕਹੇ ਬੜੇ ਨਹੀਂਗਾ। ਹਾਂ ਹਾਂ, ਫਿਰ ਉਹਨਾਂ ਸਮਾਨ ਕਿੱਧਰ ਗਿਆ ਜਿਹੜਾ ਘਰ ਕੁਰਸੀ ਸਾਰਾ? ਕਿ ਸਮਾਨ ਉਹਨਾਂ ਦਾ ਜਮ੍ਹਾਂ ਉੱਥੇ ਕਰਾਇਆ। ਬਣਾਈ ਘੁਮਿਆਰਾਂ ਨੇ ਸਟੋਰ, ਅੱਛਾ ਅੱਛਾ। ਉਹਦੇ ਵਿੱਚ ਸਾਰਾ ਜਮ੍ਹਾਂ ਕੀਤਾ। ਉਹ ਫਿਰ ਜਿਹੜੇ ਆਏ ਇਹਨਾਂ ਨੂੰ ਜਿੰਨਾ ਜਿੰਨਾ ਆਇਆ ਉਹਨਾਂ ਮਾਜਰਾ ਹੀ ਮਿਲਿਆ ਜਿਹੜੇ ਉਧਰੋਂ ਆਏ ਜਿਹੜੇ ਤਕਸੀਮ ਕੀਤਾ। ਤਕਸੀਮ ਕਰ ਹਾਂ ਹਾਂ। ਡੰਗਰ ਵੀ ਉੱਥੇ ਹੀ, ਡੰਗਰ ਵੀ ਇਹਨਾਂ ਨੂੰ ਸਾਰਿਆਂ ਨੂੰ, ਕਿਸੇ ਨੂੰ ਕੱਟੀ ਮਿਲ ਗਈ, ਕਿਸੇ ਨੂੰ ਬੱਚਾ ਮਿਲ ਗਿਆ। ਤੇ ਉਹ ਜਿਹੜੇ ਉਹ ਚਟੋਰੀਆਂ ਦੇ ਉਹ ਪਿਆ ਸੀਗਾ, ਉਹ ਵਕੀਲ ਨੇ ਬਣਾਇਆ ਸੀ, ਉਹ ਕਿੱਦਾਂ ਹੋਈ? ਪਤਾ ਨਹੀਂ ਉਹ ਵਕੀਲ ਕਿਹੜਾ ਸੀ, ਤੈਨੂੰ ਪਤਾ, ਮੈਨੂੰ ਨਹੀਂ ਪਤਾ। ਤੈਨੂੰ ਪਤਾ ਨਹੀਂ, ਤੂੰ ਇਹ ਵੀ ਆ। ਨਹੀਂ, ਮੈਂ ਤਾਂ ਸਿਰਫ ਇੰਨੀ ਗੱਲ ਹੀ ਮੈਂਬਰ ਸਦਾ ਛੱਡਣਾ ਵਾ। ਅੱਲਾ ਅੱਲਾ ਖੈਰ ਸੱਲਾ। ਨਹੀਂ ਬਾਬਾ, ਤੇਰੇ ਹਾਂ ਦਾ ਕੋਈ ਨਹੀਂ ਕੋਈ ਸਿੱਖਾਂ 'ਚ ਕੋਈ ਬੇਲੀ ਬੁਲੀ ਕੋਈ, ਚਲ ਬੇਲੀ ਨਾ ਵੀ ਉਂਝ ਲਾਗੇ ਖੇਡਣ ਵਾਲਾ ਕੋਈ ਇੰਝ? ਠੰਡਰ ਚ ਇੱਕ ਦਰਸ਼ਨ ਸੀ, ਅੱਛਾ। ਹਰਦਿਆਲ ਸੀ, ਹੈਂ ਇੱਕ ਕੁੜੀ ਸੀ। ਉਹ ਕੁੜੀਆਂ ਮੁੰਡੇ ਉਦੋਂ ਇਕੱਠੇ ਖੇਡਦੇ ਹੁੰਦੇ ਸਨ। ਹਯਾ ਬੜੇ ਸਨ। ਹਾਂ, ਉਹਦੇ ਨਾਲ ਸਰਨੋ ਸੀ। ਅਸਾਂ ਜਾਣਾ ਕਰਨਾ ਕੱਕੜੀਆਂ ਦੇ ਕੋਲ ਰਾਖੀ ਬਹਿਣਾ, ਤੇ ਉਹਨੂੰ ਮੰਜੀਆਂ ਹੇਠਾਂ ਉੱਤੇ ਬੰਨ੍ਹ ਕੇ ਚੜਾਇਆ ਜਾ ਉੱਤੇ, ਤੇ ਕਿੱਕਰ ਦੇ ਨਾਲ ਕੰਡੇ ਬੜੇ ਸਨ, ਉੱਤਰ ਨਹੀਂ ਸੀ ਸਕਦੀ। ਹੈਂ, ਮੰਜੀਆਂ ਲਾ ਲਈਆਂ, ਤੇ ਉਹ ਫਿਰ ਚੀਕੇ। ਫਿਰ ਸਾਡੇ ਚਾਚੇ ਨਾਲ ਪਰ ਹਾਲ ਜਿੱਤੇ ਹਨ, ਉਹ ਆਏ, ਉਹਨਾਂ ਆਖਿਆ ਉਹ ਮਾਰ ਜੰਨੀ ਸਾਜੇ ਕੁੜੀ। ਉਦੋਂ ਕੋਈ ਗੱਲ ਹੋਰ ਸੀ, ਹੁਣ ਬੇਹਯਾ ਸੀ ਬੜੇ ਆ, ਉਦੋਂ ਹਯਾ ਹੀ ਬੜੇ ਸਨ। ਉਹ ਹਰ ਕੋਈ ਧੀ ਭੈਣ ਸਮਝਦਾ ਸੀ, ਭਾਵੇਂ ਉਹ ਸਿੱਖਾਂ ਦੀ, ਭਾਵੇਂ ਸਾਈਆਂ ਦੀ, ਭਾਵੇਂ ਮੁਸਲਮਾਨਾਂ ਦੀ। ਇਹ ਧੀ ਸਾਰੇ ਪਿੰਡ ਦੀ ਸਮਝਦੇ ਹੁੰਦੇ ਸੀ। ਬਿਲਕੁਲ ਬਿਲਕੁਲ। ਅੱਛਾ, ਤੁਹਾਡੇ ਪਿੰਡ 'ਚ ਫਿਰ ਇਹ ਸਿੱਖਾਂ, ਇਹ ਜਿਹੜੇ ਮੁੰਡੇ ਆਏ ਨੇ, ਇਹਨਾਂ ਤੋਂ ਇਲਾਵਾ ਨਹੀਂ ਕੋਈ ਆਇਆ ਸਰਦਾਰ ਆਪਣੇ ਜਿਹੜੇ ਇੱਥੇ ਪਿੰਡੋਂ ਗਏ ਨੇ? ਨਹੀਂ, ਹੋਰ ਨਹੀਂ ਆਇਆ? ਉਹਨਾਂ ਨੇ ਪਾਣੀ ਬਰਬਾਦ ਕੇ ਨਾਲ ਸਾਨੂੰ ਛੱਡ ਛੱਡਿਆ ਨੇ। ਬੜੀ ਦੂਰ ਨਿਕਲ ਗਿਆ। ਹਾਂ, ਕਰਨਾਲੀਏ ਜਿਹੜੇ ਆਏ ਨੇ ਇੱਧਰ। ਤੁਹਾਡੇ ਪਿੰਡ ਦੇ ਜਿਹੜੇ ਬਾਂਸਾ ਪਿੰਡ ਹੈ ਉੱਥੇ ਕਰਨਾਲ ਜ਼ਿਲ੍ਹਾ ਦਾ, ਹਾਂ, ਜਿਵੇਂ ਤੁਹਾਡਾ ਪਿੰਡ ਨੇ ਫੁੱਲਰਵਾਨ ਜ਼ਿਲ੍ਹਾ ਸ਼ਿਵਪੁਰੇ ਦਾ, ਇੰਜ ਉੱਥੇ ਬਾਂਸਾ ਪਿੰਡ ਹੈ ਕਰਨਾਲ ਦਾ, ਉੱਥੇ ਬੈਠੇ ਨੇ ਜਾ ਕੇ? ਹੋਵੇਗਾ, ਉੱਥੇ ਬੈਠੇ ਨੇ ਤੁਹਾਡੇ? ਨਹੀਂ ਇਕੱਠੇ ਕਿਰੇ ਵੀ ਨਹੀਂ ਬੈਠੇ। ਨਹੀਂ ਬਹੁਤੇ ਉੱਥੇ ਨੇ, ਕੁਝ ਘਰ ਹੈ ਨੇ ਉੱਥੇ, ਕੋਈ 5-7 ਤੇ ਹੋਣਗੇ ਨਾ। ਇੱਕ ਥਾਂ ਤੇ ਸਾਰੇ ਵੀ ਕਿਤੇ ਵੀ ਨਹੀਂ ਨਾ ਬੈਠੇ, ਜਿਹੜੇ ਉੱਧਰੋਂ ਆਏ ਨੇ ਉਹ ਕਿਹੜੇ ਇੱਥੇ ਆਣ ਕੇ ਇਕੱਠੇ ਬਹਿ ਗਏ। ਚਲੋ ਜੀ ਬਜ਼ੁਰਗੋ, ਬੜੀ ਮਿਹਰਬਾਨੀ ਤੁਹਾਡੀ। ਸ਼ੁਕਰ ਹੈ ਜੀ। ਨਾਜ਼ਰੀਨ, 1947 ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਮਿਲਦੇ ਆ ਇੱਕ ਨਵੀਂ ਵੀਡੀਓ ਨਾਲ।